ਹਾਂਜੀ ਬ్రో, ਮੇਰਾ ਇੱਕ ਕੁਐਸਚਨ ਆ। ਮੈਂ ਜਿੱਦਾਂ ਕੰਮ ਕਰਦਾ ਸੀਗਾ ਹਾਈਵੇ ਕਿੰਗ ਸੀਗੀ ਕੰਪਨੀ, ਤੇ ਉੱਥੋਂ ਜਿੱਦਾਂ ਮੈਂ ਗਿਆ ਸੀਗਾ ਟੈਕਸਸ ਤੋਂ ਆਉਣਾ ਸੀਗਾ ਵਾਪਸ ਸੈਕਰਾਮੈਂਟੋ, ਮੇਰੀ ਬੁੱਕ ਦੇ ਨਾ 70 ਘੰਟੇ ਪਹਿਲਾਂ ਫਿਨਿਸ਼ ਹੋ ਗਏ ਸੀਗੇ। ਤੇ ਉਹ ਮੈਨੂੰ ਕਹਿੰਦੇ ਸੀ ਤੈਨੂੰ ਰਾਹ 'ਚ ਹੀ ਰੀਸੈਟ ਕਰਨੀ ਪੈਣੀ, ਤੂੰ ਆ ਨਹੀਂ ਸਕਦਾ। ਤੇ ਮੈਂ ਉੱਪਰ ਥੱਲੇ ਕਰਕੇ ਲੈ ਗਿਆ। ਉਸ ਤੋਂ ਬਾਅਦ ਵਿੱਚ ਚਲੋ ਜੋਬ ਤਾਂ ਲੋਸ ਕੀਤੀ, ਤੇ ਉਹਨਾਂ ਨੇ ਕੁਛ ਉਸ ਸਿਸਟਮ 'ਚ ਪਾਤਾ ਜਿੱਦਾਂ ਐਸਪੀ ਰਿਪੋਰਟ, ਕੋਈ ਡੀਓਟੀ ਰਿਪੋਰਟ ਇੱਦਾਂ। ਉਸ ਤੋਂ ਬਾਅਦ ਜਦੋਂ ਮੈਂ ਦੂਸਰੀ ਕੰਪਨੀ 'ਚ ਕਿਤੇ ਅਪਲਾਈ ਕੀਤਾ ਤਾਂ ਸ਼ੋਅ ਹੁੰਦੀ ਆ ਵਿੱਚ ਉਹਦੇ ਕਿ ਤੁਸੀਂ ਉੱਥੇ ਇੱਦਾਂ ਕੀਤਾ ਸੀ, ਅਸੀਂ ਤੁਹਾਨੂੰ ਰੱਖ ਨਹੀਂ ਸਕਦੇ। ਮਤਲਬ ਹੋਰ ਕੰਪਨੀਆਂ ਰੱਖ ਲੈਂਦੀਆਂ ਛੋਟੀਆਂ, ਕਿਸੇ ਵੱਡੀ ਕੰਪਨੀ ਦੇ ਵਿੱਚ ਜੁਆਇਨ ਨਹੀਂ ਕਰ ਸਕਦੇ। ਉਹਦਾ ਕੋਈ ਹੱਲ ਹੈਗਾ? ਕੋਈ ਹੱਲ ਨਹੀਂ ਹੈਗਾ ਜੀ, ਸਿੰਪਲ ਜੀ ਕਹਾਣੀ ਆ। ਜੇ ਇਹ ਜੇ ਸਾਰੀਆਂ ਦੇਖੋ ਗਲਤੀ ਕੀਤੀ ਆ ਤਾਂ ਉਹ ਜਦੋਂ ਬੈਕਗਰਾਊਂਡ ਚੈੱਕ ਕਰਦੀ ਆ ਕੰਪਨੀ, ਵੱਡੀਆਂ ਕੰਪਨੀਆਂ ਆਪਣੀਆਂ ਡਿਊ ਡਿਲੀਜੈਂਸ ਕਰਦੀਆਂ, ਵੱਡੀਆਂ ਕੰਪਨੀਆਂ ਆਪਣਾ ਬੈਕਗਰਾਊਂਡ ਸਾਰਾ ਕੁਝ ਦੇਖਦੀਆਂ ਹੈਗੀਆਂ। ਸੋ ਜੇ ਤੁਸੀਂ ਕੋਈ ਗਲਤੀ ਕੀਤੀ ਹੈਗੀ ਆ ਔਰ ਉਹਨਾਂ ਦੀ ਪਾਲਿਸੀ 'ਚ ਹੈਗੀ ਆ ਕਿ ਆਹ ਗਲਤੀ ਜੇ ਕਿਸੇ ਨੇ ਕੀਤੀ ਆ ਤਾਂ ਉਹਨੂੰ ਅਸੀਂ ਹਾਇਰ ਨਹੀਂ ਕਰ ਸਕਦੇ। ਸੋ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ, ਜਿਹੜੀਆਂ ਪ੍ਰੋਪਰ ਢੰਗ ਨਾਲ ਚੱਲਦੀਆਂ ਕੰਪਨੀਆਂ ਹੈਗੀਆਂ, ਉਹ ਇਹਨੂੰ ਫੋਲੋ ਕਰਦੀਆਂ ਹੈਗੀਆਂ। ਸੋ ਇਸ ਕਰਕੇ ਆਈ ਡੋਂਟ ਥਿੰਕ ਸੋ ਉਹਦਾ ਕੋਈ ਹੱਲ ਹੈਗਾ। ਟਾਈਮ ਵਿਲ ਟੈਲ, ਔਰ ਟਾਈਮ ਜਿਹੜਾ ਆ ਪਾ ਕੇ ਤੁਹਾਡਾ ਜਿਹੜਾ ਉਹ ਰੈਕਟ ਤੋਂ ਨਿਕਲ ਸਕਦਾ। ਇਹ ਜਸਟ ਸਿੰਪਲੀ ਐਜ਼ ਦਾ ਜਿਹੜਾ ਕ੍ਰੈਡਿਟ ਹੁੰਦਾ, ਕ੍ਰੈਡਿਟ ਰਿਪੋਰਟ ਆ, ਸੇਮ ਉਸੇ ਤਰ੍ਹਾਂ ਹੀ ਆ। ਸੋ ਜੇ ਸਾਰੀਆਂ ਕੰਪਨੀਆਂ ਢੰਗ ਦੇ ਨਾਲ ਇਹਨੂੰ ਡਿਊ ਡਿਲੀਜੈਂਸ ਕਰਨ, ਆਪਣੀ ਬੈਕਗਰਾਊਂਡ ਚੈੱਕ ਕਰਨ ਸਾਰਿਆਂ ਦਾ, ਤੇ ਫਿਰ ਸ਼ਾਇਦ ਹੋ ਸਕਦਾ ਇਹ ਜਿਹੜੀਆਂ ਵਾਇਓਲੇਸ਼ਨਸ ਆ, ਜਿਹੜੀਆਂ ਗਲਤੀਆਂ ਆ, ਇਹ ਘੱਟ ਵੀ ਜਾਣ। ਥੈਂਕ ਯੂ ਜੀ। ਸੋ ਇਹਨਾਂ ਦੀ ਜੇ ਤੁਸੀਂ ਐਕਸਪਲੇਨ ਕਰ ਸਕਦੇ ਹੋ ਰਮਨ ਜੀ, ਵੀ ਗਲਤੀ ਇਹਨਾਂ ਦੀ ਕੀ ਸੀ? ਜਿੱਦਾਂ ਇਹਨਾਂ ਨੇ ਕਿਹਾ ਵੀ ਰੀਸੈਟ ਕਰਨ ਨੂੰ ਕੰਪਨੀ ਵਾਲੇ ਕਹਿ ਰਹੇ ਸੀ, ਇਹਨਾਂ ਨੇ ਕੀਤਾ ਨਹੀਂ। ਤੇ ਬਿਲਕੁਲ ਜੀ, ਬਿਲਕੁਲ ਉਹ ਰੀਸੈਟ ਕਰਨ ਨੂੰ ਕੰਪਨੀ ਵਾਲੇ ਕਹਿ ਰਹੇ। ਸੋ ਜੇ ਕੰਪਨੀ ਤੁਹਾਨੂੰ ਕਹਿ ਰਹੀ ਤਾਂ ਤੁਹਾਨੂੰ ਰੀਸੈਟ ਕਰਨਾ ਪੈਣਾ। ਦੈਟ ਡਜ਼ਨਟ ਮੀਨ ਕਿ ਤੁਸੀਂ ਆਪਣੇ ਆਪ ਨੂੰ ਹਿਲਾ ਕੇ ਸਾਰਾ ਕੁਝ ਕਰਕੇ ਤੇ ਆਪ ਹੀ ਚਲੇ ਜਾਓ। ਸੋ ਫਿਰ ਵਾਇਓਲੇਸ਼ਨ ਹੈਗੀ ਆ, ਕੰਪਨੀ ਦੀ ਵੀ ਵਾਇਓਲੇਸ਼ਨ ਹੈ, ਕਿਉਂਕਿ ਕੱਲ ਨੂੰ ਕੰਪਨੀ ਦਾ ਸਕੋਰ ਉੱਪਰ ਚਲਾ ਜਾਂਦਾ, ਕੰਪਨੀ ਨੂੰ ਕੋਈ ਲੋਡ ਨਹੀਂ ਦਿੰਦਾ। ਸੋ ਇਸ ਕਰਕੇ ਕੰਪਨੀ ਦੀ ਸਟ੍ਰਿਕਟ ਪਾਲਿਸੀ ਹੈਗੀ ਆ। ਔਰ ਮੇਰੇ ਖਿਆਲ ਦੇ ਵਿੱਚ ਨਹੀਂ ਵੀ ਜੇ ਕਿਸੇ ਨੂੰ ਵੀ ਇੱਦਾਂ ਦੀ ਸਿਚੁਏਸ਼ਨ ਆਵੇ ਤੇ ਉਹਨੂੰ ਰੀਸੈਟ ਕਰਨ ਤੋਂ ਬਿਨਾਂ ਤੁਰਨਾ ਚਾਹੀਦਾ। ਸੋ ਇੱਕ ਪਾਸੇ ਤਾਂ ਆਪਾਂ ਕਦੀ ਦੀ ਕਹਿ ਦਿੰਦੇ ਵੀ ਕੰਪਨੀ ਵਾਲੇ ਢਿੱਲਦੇ ਹੁੰਦੇ ਆ, ਤੇ ਜੇ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਫਿਰ ਉਹਨਾਂ ਦਾ ਸਾਥ ਵੀ ਦੇਣਾ ਜਿਹੜਾ ਉਹ ਚਾਹੀਦਾ। ਜੇ ਉਹ ਕਹਿ ਰਹੇ ਆ ਵੀ ਤੁਸੀਂ ਸਹੀ ਢੰਗ ਦੇ ਨਾਲ ਇਹ ਬਹੁਤ ਇਸ਼ੂ ਰਾਜਕਰਨ ਬੜੀ ਵਾਰੀ ਸੁਣਨ ਚ ਆਉਂਦਾ ਹੈ ਇਸ਼ੂ, ਕਿ ਕਾਫੀ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਕਹਿੰਦੀਆਂ ਕਿ ਅਸੀਂ ਕਹਿ ਰਹੇ ਹਾਂ ਡਰਾਈਵਰ ਨੂੰ ਕਿ ਆਹ ਕੰਮ ਨਾ ਕਰੋ, ਪਰ ਕਈ ਜਿਹੜੇ ਆ ਉਹ ਫਿਰ ਵੀ ਧੱਕੇ ਦੇ ਨਾਲ ਕਰ ਦਿੰਦੇ। ਸੋ ਇਦਾਂ ਨਾ, ਯੂ ਕੈਂਟ ਹੈਵ ਯੂਰ ਕੇਕ ਐਂਡ ਈਟ ਇਟ ਟੂ। ਇਹ ਕਹਾਵਤ ਆ ਵੀ ਦੋਨੋਂ ਚੀਜ਼ਾਂ ਨਹੀਂ ਹੁੰਦੀਆਂ, ਇੱਕ ਪਾਸੇ ਹੀ ਜਿਹੜਾ ਉਹ ਹੁੰਦਾ ਆ। ਜਾਂ ਕਹੋ ਵੀ ਸਖਤੀ ਕਰੋ ਤੇ ਜਾਂ ਕਹੋ ਢਿੱਲ ਦਿਓ, ਇਦਾਂ ਨਹੀਂ, ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਚੱਲਣੀਆਂ ਹੁੰਦੀਆਂ। ਵਿਕਰਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰੇ ਦੋ ਸਵਾਲ ਨੇ। ਪਹਿਲਾ ਸਵਾਲ ਇਹ ਕਿ ਜਿਹੜੇ ਨਵੇਂ ਟਰੱਕਾਂ 'ਚ ਅਮਿਸ਼ਨ ਵਾਰੰਟੀਆਂ ਆ ਰਹੀਆਂ ਨੇ, ਮਾਈਲਸ ਕਰਬ ਸਰਚ, ਉਹ ਕੈਲੀਫੋਰਨੀਆ 'ਚ ਜ਼ਰੂਰੀ ਨਹੀਂ ਲੈਣੀਆਂ? ਕਿਹੜੀਆਂ ਵਾਰੰਟੀ ਸੀ? ਅਮਿਸ਼ਨ ਵਾਰੰਟੀਜ਼ ਕਹਿ ਰਹੇ ਕੋਈ? ਕਾਰਬ ਸਰਚ ਨਵੇਂ ਟਰੱਕਾਂ 'ਚ ਜਿਹੜੀਆਂ ਆ ਰਹੀਆਂ ਨੇ ਜੀ। ਵਾਰੰਟੀਜ਼ ਕੋਈ ਲੈਣੀ ਮੇਰੇ ਖਿਆਲ ਜ਼ਰੂਰੀ ਨਹੀਂ ਹੁੰਦੀ, ਪਰ ਮੈਂ ਪਹਿਲੀ ਵਾਰੀ ਤੁਹਾਡੇ ਕੋਲੋਂ ਇਹ ਸੁਣੀ ਹੈਗੀ ਹੈ ਕਿ ਇਸ ਤਰ੍ਹਾਂ ਦੀ ਕੋਈ ਵਾਰੰਟੀ ਹੈਗੀ ਹੈ। ਕਿਹੜੇ ਟਰੱਕ ਦੇ ਨਾਲ ਕਹਿ ਰਹੇ ਆ? ਕੈਨਵਰਥ ਦੇ ਨਾਲ ਜੀ। ਕਾਰਬ ਸਰਚਾਰਜ ਵਾਲੀ ਕੋਈ ਵਾਰੰਟੀ ਕਹਿ ਰਹੇ। ਕਾਰਬ ਸਰਚਾਰਜ। ਸੋ ਵੈਲ, ਇਹ ਕੁਐਸਚਨ ਜਿਹੜਾ ਆ ਨੋਟ ਕਰ ਲਿਆ ਹੈਗਾ, ਤੇ ਕਾਰਬ ਨੇ ਵੀ ਆਉਣਾ ਹੈਗਾ ਆਪਣੇ ਸ਼ੋਅ ਤੇ ਕਾਰਬ ਨੂੰ ਵੀ ਪੁੱਛ ਲਾਂਗੇ ਕਿਹੜਾ ਸਰਚਾਰਜ ਹੋਣ ਲੱਗੇ। ਠੀਕ ਹੈ ਜੀ। ਤੇ ਦੂਸਰਾ ਸਵਾਲ ਭਾਜੀ ਮੇਰਾ ਇਹ ਸੀ ਕਿ ਜਿੱਦਾਂ ਅਸੀਂ ਟਰੱਕ ਬੁੱਕ ਕਰਾਏ ਤੇ 160 'ਚ ਜੀ, ਤੇ ਉਹ $20,000 ਜਿੱਦਾਂ ਐਵਰੀ ਕਪਲ ਆਫ ਮੰਥ ਡਿਲੀਵਰੀ ਤੋਂ ਪਹਿਲਾਂ ਵਧਾ ਦਿੰਦੇ ਨੇ 5,000, ਕਦੀ 10,000। ਉਹਦਾ ਕੋਈ ਹੈ ਸੋਲਿਊਸ਼ਨ? ਕਿਉਂਕਿ ਉਹਨਾਂ ਨੇ ਲਿਖਿਆ ਹੁੰਦਾ ਨਾ ਕਿ 30 days ਵੈਲਿਡ ਫॉर ਪ੍ਰਾਈਜ਼, ਤੇ ਆਪਾਂ ਨੂੰ ਡਿਲੀਵਰੀ ਜਿੱਦਾਂ ਸਾਲ ਬਾਅਦ ਮਿਲਣੀ ਹੈ ਜਾਂ 6-7 ਮਹੀਨਿਆਂ ਬਾਅਦ। ਕਿਉਂਕਿ ਕਦੋਂ ਦੇ ਕਿਰਾਏ ਨੇ ਬੁੱਕ ਜੀ ਟਰੱਕ? ਹਾਂਜੀ ਭਾਜੀ, ਉਹਦੇ ਵਿੱਚ ਜਿਹੜੀ ਏਜੰਸੀ ਆ, ਜਿਹੜੀ ਤੁਸੀਂ ਡੀਲਰਸ਼ਿਪ ਕੋਲ ਲੈ ਰਹੇ ਹੈਗੇ ਆ, ਮੇਰੇ ਖਿਆਲ ਦੇ ਵਿੱਚ ਇਹ ਉਹਨਾਂ ਦਾ ਹੈਗਾ ਕਿੱਦਾਂ ਉਹਨਾਂ ਨੂੰ ਪਿੱਛੋਂ ਟਰੱਕ ਮਿਲ ਰਹੇ ਹੈਗੇ ਆ। ਮੋਸਟਲੀ ਜਿਹੜੀਆਂ ਡੀਲਰਸ਼ਿਪ ਹੈਗੀਆਂ ਉਹਨਾਂ ਦੀ ਆਪਣੀ ਸਪਲਾਈ ਵੀ ਕੱਟ ਦਿੱਤੀ ਗਈ ਆ। ਉਹਨਾਂ ਦੇ ਜੇ ਕਿਸੇ ਡੀਲਰਸ਼ਿਪ ਨੂੰ 200 ਟਰੱਕ ਸਾਲ ਦਾ ਮਿਲਦਾ ਸੀ, ਉਹਨੂੰ 100 ਕਰ ਦਿੱਤਾ ਗਿਆ। ਸੋ ਹੁਣ ਜਦੋਂ 100 ਕਰ ਦਿੱਤਾ ਤੇ ਉਹਨਾਂ ਨੇ ਆਪਣਾ ਜਿਹੜਾ ਖਰਚਾ ਆ, ਹੁਣ ਡੀਲਰਸ਼ਿਪ ਦਾ ਖਰਚਾ ਤਾਂ ਉਹੀ ਆ, EMPLOYEE ਉੱਥੇ ਉਨਾ ਹੀ ਆ, ਬਿਲਡਿੰਗ ਵੀ ਉਹੀ ਆ, ਸਾਰਾ ਕੁਝ ਉਹੀ ਆ।
ਸੋ ਉਹਨਾਂ ਨੇ ਆਪਣਾ ਖਰਚਾ ਪੂਰਾ ਕਰਨ ਦੀ ਲਈ ਹਰ ਟਰੱਕ ਦੀ ਜਿਹੜੀ ਪ੍ਰਾਈਸ ਆ ਉਹ ਵਧਾਉਣੀ ਸ਼ੁਰੂ ਕਰਤੀ। ਸੋ